ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹੱਦ ਹੀ ਹੋ ਗਈ, ਪੰਜਾਬ ਦੇ ਥਾਣੇ ਦੇ ਮਾਲਖਾਨੇ ਵਿੱਚੋਂ ਦਰਜਨ ਦੇ ਕਰੀਬ ਅਸਲੇ ਗਾਇਬ। ਦੇਖੋ ਇਹ ਤੇ ਬੜੇ ਮਸਲੇ ਭਾਰੀ ਆ ਕਿ ਜੇ ਮਾਲਖਾਨੇ 'ਚ ਵੀ ਅਸਲੇ ਸੁਰੱਖਿਅਤ ਨਹੀਂ ਹੈਗੇ। ਮਾਮਲਾ ਨਾ ਕੁਛ ਸਮਾਂ ਪੁਰਾਣਾ ਹੈ ਜੀ। ਵੈਸੇ ਆਪਾਂ ਵੀ ਕਿਤੇ ਇਹਦੀ ਚਰਚਾ ਜ਼ਰੂਰ ਕੀਤੀ ਹੋਏਗੀ, ਗਾਇਬ ਗਾਇਬ ਜਾਂ ਕਿਧਰੇ ਗੱਲ ਸੁਣੀ ਹੋਏਗੀ, ਪੜ੍ਹੀ ਹੋਏਗੀ। ਅਸਲ 'ਚ ਕੀ ਹੋਇਆ ਸੀਗਾ ਕਿ ਇੱਕ ਵਿਅਕਤੀ ਨੂੰ ਸਮਨ ਆਉਂਦਾ ਹੈ, ਕੁਛ ਮਹੀਨੇ ਪਹਿਲਾਂ ਦੀ ਗੱਲ ਆ। ਸਮਨ ਆਉਂਦਾ ਹੈ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਆ ਕੇ ਦੱਸ ਤੇਰਾ ਅਸਲਾ ਕਿੱਥੇ ਆ। ਉਹਨੇ ਕਿਹਾ ਜੀ ਕੀ ਹੋਇਆ? ਉਹਨੇ ਕਿਹਾ ਤੁਹਾਡਾ ਅਸਲਾ ਕਿੱਥੇ? ਉਹਨੇ ਕਿਹਾ ਮੇਰਾ ਅਸਲਾ ਤੇ ਜਮਾ ਕਰਾਇਆ ਪਿਆ। ਮਤਲਬ ਤੁਹਾਨੂੰ ਪਤਾ ਹੀ ਹੈ ਨਾ, ਜਿਵੇਂ ਮੰਨ ਲਓ ਕਿਸੇ ਦੇ ਨਾਮ ਤੇ ਅਸਲਾ ਹੋਵੇ, ਉਹਦੀ ਡੈਥ ਹੋ ਜਾਵੇ, ਕਿਸੇ ਦੂਜੇ ਜੀ ਦੇ ਨਾਮ ਤੇ ਨਾ ਚੜੇ ਤੇ ਤਾਂ ਵੀ ਹੁੰਦਾ ਕਿ ਉਹ ਜਮਾ ਕਰਾਉਣਾ ਪੈਂਦਾ ਹੈ। ਇਲੈਕਸ਼ਨ ਆ ਗਿਆ ਤਾਂ ਜਮਾ ਕਰਾਉਣਾ ਪੈਂਦਾ ਹੈ, ਵਗੈਰਾ ਵਗੈਰਾ। ਜੇ ਰਿਨਿਊ ਨਹੀਂ ਹੋਇਆ ਤਦ ਵੀ ਉਹ ਇੱਕ ਵੇਲੇ ਕਰਾਉਣਾ ਪੈਂਦਾ। ਮਤਲਬ ਕਿ ਇਲੈਕਸ਼ਨ ਦੇ ਟਾਈਮ ਤੋਂ ਲੈ ਕੇ ਹੋਰ ਕਈ ਕਾਰਨਾਂ ਤੱਕ ਜੇ ਕਹਿ ਲਈਏ ਤਾਂ ਉਹ ਜਮਾ ਹੁੰਦਾ ਮਾਲਖਾਨੇ 'ਚ। ਉਹ ਇੱਕ ਰਸੀਦ ਦੇ ਦਿੰਦੇ ਤੁਹਾਨੂੰ ਤੇ ਵੈਪਨ ਜਮਾ ਕਰਾ ਲੈਂਦੇ ਆ। ਹੁਣ ਮਾਮਲਾ ਕੀ ਹੋਇਆ ਕਿ ਉਹ ਬੰਦਾ ਉੱਥੇ ਜਦੋਂ ਗਿਆ, ਉਹਨੇ ਜਾ ਕੇ ਦਿਖਾਇਆ ਸਾਰਾ ਕੁਝ ਕਿ ਮੇਰਾ ਅਸਲਾ ਤਾਂ ਮਾਲਖਾਨੇ 'ਚ ਜਮਾ ਹੈ ਜੀ। ਤੇ ਤੁਸੀਂ, ਕਿਉਂਕਿ ਉਹਨੂੰ ਇਹ ਕਿਹਾ ਗਿਆ ਬਈ ਗੱਲ ਇਹ ਹੈ ਕਿ ਅਸੀਂ ਇੱਕ ਨਸ਼ਾ ਤਸਕਰ ਫੜਿਆ ਜਿਹਦੇ ਤੋਂ ਤੇਰਾ ਅਸਲਾ ਬਰਾਮਦ ਹੋਇਆ। ਉਹਨੇ ਕਿਹਾ ਤੁਹਾਡਾ ਬੇੜਾ ਤਰਜੇ, ਤੁਹਾਡਾ ਮੈਂ ਤੇ ਫੜਾਇਆ, ਪੁਲਿਸ ਨੂੰ ਜਮਾ ਕਰਾਇਆ, ਆ ਮੇਰੇ ਕੋਲ ਲਿਖਤ ਆ। ਤਸਕਰ ਕੋਲ ਕਿੱਧਰ ਚਲੇ ਗਿਆ ਮੈਂ ਜਾਣਦਾ ਨਹੀਂ। ਤਾਂ ਉੱਥੋਂ ਫਿਰ ਇਹ ਭੇਤ ਖੁੱਲਿਆ। ਇਹ ਦਿਆਲਪੁਰਾ ਥਾਣਾ ਆ, ਬਠਿੰਡੇ ਦਾ ਬੜਾ ਮਸ਼ਹੂਰ ਥਾਣਾ ਦਿਆਲਪੁਰਾ ਸਾਈਡ ਤੇ ਆ, ਪਿੰਡੂ ਇਲਾਕੇ ਦੇ ਵਿੱਚ। ਉਹ ਫਿਰ ਦੇਖਦੇ ਦੇਖਦੇ ਕਈ ਦੋ, ਕਮਾਲ ਦੀ ਗੱਲ, ਇੱਕ ਪੱਤਰਕਾਰ ਦਾ ਵੀ ਗਾਇਬ ਆ। ਪੱਤਰਕਾਰ ਕਹਿੰਦਾ ਜੀ ਮੈਂ ਖਬਰਾਂ ਲਾਈਆਂ ਸੀ ਇਹਨਾਂ ਦੇ ਉਲਟ ਕਾਂਗਰਸ ਰਾਜ ਦੇ ਵਿੱਚ, ਤੇ ਮੈਥੋਂ ਮੰਗਾ ਕੇ ਮੁਨਸ਼ੀ ਨੇ ਮੇਰਾ ਰਿਵਾਲਵਰ, ਕਿਉਂਕਿ ਹੁਣ ਲਿਜਾਣਾ ਪਵੇਗਾ, ਸਰਕਾਰੀ ਅਸਲੇ ਦਾ ਇਹੀ ਪੰਗਾ ਹੈ ਨਾ, ਜਦੋਂ ਵੀ ਬੁਲਾਉਣਗੇ ਤੁਹਾਨੂੰ ਜਾਣਾ ਪਵੇਗਾ। ਜਦੋਂ ਕਹਿੰਦਾ ਕਿ ਮੈਂ ਉੱਥੇ ਖੜਿਆ, ਮੇਰਾ ਪਿਸਤੌਲ ਰੱਖ ਲਿਆ ਗਿਆ, ਮੁੜ ਕੇ ਉਹਦੇ ਨਾਲ ਫਾਇਰ ਕਰਕੇ ਮੇਰੇ ਤੇ 307 ਦਾ ਕੇਸ ਬਣਾਤਾ ਤੇ ਮੇਰਾ ਤੇ ਇਹਨਾਂ ਦੇ ਕਬਜ਼ੇ 'ਚ ਸੀਗਾ ਰਿਵਾਲਵਰ, ਤੇ ਉਹ ਵੀ ਗਾਇਬ ਹੋ ਗਿਆ ਮੁੜ ਕੇ। ਹੁਣ ਇਸ ਮਾਮਲੇ ਦੇ ਵਿੱਚ SIT ਬੈਂਦੀ ਆ। SIT ਨੇ ਫਿਰ ਜੋ ਫਾਈਂਡਿੰਗਸ ਕੀਤੀਆਂ ਤਾਂ ਉਹ ਇਹਨਾਂ ਨੇ ਨਸ਼ਰ ਨਹੀਂ ਕੀਤੀਆਂ। ਨਸ਼ਰ ਇਸ ਕਰਕੇ ਨਹੀਂ ਕੀਤੀਆਂ ਕਿਉਂਕਿ ਪੁਲਿਸ ਦੀ ਬਦਨਾਮੀ ਹੁੰਦੀ ਆ। ਹੁਣ ਇੱਕ ਵਾਰੀ ਫੇਰ ਜਦੋਂ SIT ਦੇ ਹਵਾਲੇ ਨਾਲ ਕੁਝ ਅਖਬਾਰਾਂ ਨੇ ਖਬਰਾਂ ਛਾਪ ਦਿੱਤੀਆਂ ਕਿ ਬਈ ਇਹ ਵੈਪਨ ਜਿਹੜੇ ਗਾਇਬ ਹੋਏ ਸਨ, ਕੋਈ ਇੱਕ ਦੋ ਨਹੀਂ, ਇਹ ਤੇ ਦਰਜਨ ਭਰ ਦੇ ਕਰੀਬ ਆ। ਤਾਂ ਹੁਣ ਇਹਨਾਂ ਨੇ ਉਸ ਟਾਈਮ ਦੇ ਮੁਨਸ਼ੀ ਤੇ ਸਾਰੀ ਸੁੱਟ ਦਿੱਤੀ ਆ। ਮੁਨਸ਼ੀ ਕਹਿੰਦੇ ਜੀ ਉਹ ਪਤਾ ਨਹੀਂ ਹੁਣ ਕਿੱਥੇ ਆ, ਇੱਥੇ ਉਹ ਐਬਸੈਂਟ ਚੱਲ ਰਿਹਾ, ਉਹ ਸਸਪੈਂਡ ਆ। ਮਤਲਬ ਕਿ ਉਹ ਵੀ ਨਵੇੜਾ ਹੀ ਕਰ ਦਿੱਤਾ ਇਹਨਾਂ ਨੇ, ਉਹ ਵੀ ਨਵੇੜਾ ਕਰ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਐਸਾ ਮਾਹੌਲ ਬਣਿਆ ਪਿਆ ਕਿ ਮੁਨਸ਼ੀ ਦਾ ਤਾਂ ਕਹਿ ਰਹੇ ਨੇ ਕਿ ਜੀ ਉਹ ਜ਼ਿੰਮੇਵਾਰ ਆ, ਪਰ ਗੱਲ ਇਹ ਆ ਕਿ ਕੱਲਾ ਮੁਨਸ਼ੀ ਕਿਵੇਂ ਜ਼ਿੰਮੇਵਾਰ ਹੋ ਸਕਦਾ ਹੈ? ਮਾਲਖਾਨਿਆਂ ਦੇ ਜਿਹੜੇ ਮੁਨਸ਼ੀ ਆ, ਤੁਸੀਂ ਮੈਨੂੰ ਦੱਸੋ ਕਿ ਹਰ ਟਾਈਮ ਤਾਂ ਰਹਿ ਨਹੀਂ ਸਕਦੇ ਉੱਥੇ। ਕਈ ਵਾਰ ਚਾਬੀ ਵੀ ਦੇਣੀ ਪੈਂਦੀ ਆ, ਕਈ ਵਾਰ ਆਪ ਇੱਧਰ ਉੱਧਰ ਜਾਣਾ ਪੈਂਦਾ ਉਹਨਾਂ ਨੂੰ, 24 ਘੰਟੇ ਤਾਂ ਰਹਿ ਨਹੀਂ ਸਕਦੇ। ਤਾਂ ਹੋ ਸਕਦਾ ਕਿ ਕਿਸੇ ਹੋਰ ਨੇ ਵੀ ਕੀਤਾ ਹੋਵੇ। ਹੁਣ ਇੱਕ ਬੰਦੇ ਨੂੰ ਕਿੱਦਾਂ ਜ਼ਿੰਮੇਵਾਰ ਮੰਨਿਆ ਜਾ ਸਕਦਾ? ਸੋ ਆਹ ਕੁੱਲ ਕਹਾਣੀ ਹੈ। ਤਾਂ ਤੁਸੀਂ ਦੇਖ ਲਓ ਕਿ ਲਾਇਸੈਂਸੀ ਅਸਲਾ ਜਿਹੜਾ ਉਹ ਪੁਲਿਸ ਦੇ ਕੋਲੋਂ ਗਾਇਬ ਹੋ ਜਾਂਦਾ। ਵੱਡਾ ਸਵਾਲ ਇਹ ਆ ਕਿ ਠੀਕ ਹੈ ਮੁਨਸ਼ੀ ਤੇ ਸਾਰੀ ਸੁੱਟੀ ਜਾ ਰਹੀ ਆ, ਪਰ ਕੋਈ ਵੀ ਬੰਦਾ ਜਿਹੜਾ ਡਿਊਟੀ ਦੇਣ ਵਾਲਾ ਉਹ ਤਾਂ ਏਦਾਂ ਨਹੀਂ ਕਰੇਗਾ, ਆਪ ਤਾਂ ਨਹੀਂ ਕਰੇਗਾ ਕਿਉਂਕਿ ਉਹਨੂੰ ਪਤਾ ਮੈਂ ਹੀ ਫਸਣਾ। ਫਿਰ ਜੇ ਉਹਨੇ ਆਪ ਕੀਤਾ ਤਾਂ ਫਿਰ ਕਿਸ ਮਕਸਦ ਲਈ ਕੀਤਾ? ਇਹ ਵੀ ਇੱਕ ਵੱਡਾ ਸਵਾਲ ਰਹੇਗਾ। ਜੇ ਉਹਨੇ ਆਪ ਕੀਤਾ ਕਿ ਉਹਨੇ ਪੈਸੇ ਲੈ ਕੇ ਗਾਂ ਅਸਲਾ ਵੇਚ ਦਿੱਤਾ, ਤੇ ਜੇ ਉਹਨੇ ਪੈਸੇ ਲੈ ਕੇ ਵੇਚਿਆ ਫਿਰ ਤਾਂ ਉਹ ਅਸਲਾ ਕਿਸੇ ਕੋਲ ਵੀ ਜਾ ਸਕਦਾ ਹੈ।